ਪਾਣੀ ਲੈਣ ਘਲਾਇਆ, ਕਿੱਥੇ ਰਹਿ ਗਈ ਇਹ? ਨਾ ਖਾਲੀ ਬੋਤਲ ਦੇ ਗਈ, ਗਲਾਸ ਦੇ ਕੇ ਨਹੀਂ ਗਈ। ਕੰਮ ਕਰਨ ਨੂੰ ਇਹ ਵੀ ਮਰਦੀ ਆ, ਉਸੇ ਟਾਈਮ ਮਰ ਜਾਂਦੀ ਥਾਂ ਤੇ ਵੀ ਕੋਈ ਕੰਮ ਨਾ ਕਰਨਾ ਪੈ ਜਾਏ। ਆਪਣੇ ਕੰਮ ਵੇਖ ਲੈ, ਬੋਤਲ ਨੂੰ ਤੂੰ ਮੂੰਹ ਲਾ ਲਿਆ। ਮੈਂ ਗਲਾਸ ਲੈਣ ਹੀ ਗਈ ਸੀ, ਬੋਤਲ ਨੂੰ ਹੀ ਮੂੰਹ ਲਾ ਲਿਆ ਤੂੰ ਤੇ। ਗਲਾਸ ਟਾਪ ਤੋਂ ਲੈਣ ਚਲੀ ਗਈ ਸੀ, ਆ ਅੰਦਰ ਵਾ ਗਲਾਸ ਚੁੱਕ ਲਿਆਉਣਾ ਸੀ ਤੂੰ। ਤੇ ਕਿਸੇ ਹੋਰ ਨੇ ਵੀ ਪਾਣੀ ਪੀਣਾ ਹੁੰਦਾ ਵਾ, ਇੰਨਾ ਪਾਣੀ ਤੂੰ ਪੀ ਕੇ ਕੀ ਕਰਨਾ? ਤੂੰ ਇੰਨੀ ਬੋਤਲ ਕੱਟ ਲਈ, ਫੇਰ ਅੱਗੇ ਪੀ ਲਈ, ਨਾ ਪੀਵੀਂ ਇਹ ਚ। ਝੋਨਾ ਬੀਜਿਆ ਹੀ ਅੰਦਰ, ਝੋਨਾ ਬੀਜਿਆ ਕੀ ਹੋਇਆ? ਪਾਣੀ ਪੀਵੀ ਜਾਣਾ। ਉਹ ਮਰਨੀ ਹੈ, ਪਾਣੀ ਪੀਣ ਲਈ ਹੁੰਦਾ ਵਾ। ਤੂੰ ਕੋਈ ਨੋਖਾ ਪਾਣੀ, ਤੈਨੂੰ ਤਾਂ ਘੰਟਾ ਹੋਇਆ ਗਲਾਸ ਲੈਣ ਗਈ, ਤੂੰ ਅੰਦਰ ਸ਼ੀਸ਼ਾ ਦੇਖਣ ਲੱਗ ਪਈ ਹੋਣੀ ਆ। ਲੈ ਸ਼ੀਸ਼ਾ ਦੇਖਣ ਲੱਗ ਪਈ? ਮੈਂ ਤੇਰਾ ਮੂੰਹ ਵੇਖ ਲਾ ਤਾਂ ਮੈਨੂੰ ਪਤਾ ਲੱਗ ਹੀ ਜਾਂਦਾ ਕੀ ਮੁਕੱਦਰ ਆ ਮੇਰੇ। ਜਿੱਦਣ ਤੇਰਾ ਮਾਂ ਪਿਓ ਦੇਖਣ ਆਇਆ ਸੀ ਨਾ ਮੈਨੂੰ, ਸਿਰਫ ਮੈਨੂੰ ਦੇਖੀ ਜਾਣ ਡਏ ਸੀ। ਉਹਨਾਂ ਦੀ ਨਜ਼ਰ ਕਮਜ਼ੋਰ ਸੀ। ਹਾਂਜੀ, ਦੋਨਾਂ ਨੂੰ ਚਸ਼ਮਾ ਲੱਗਾ ਸੀ, ਵੇਖਿਆ ਨਹੀਂ? ਤਦੇ ਤਾਂ ਉਹਨਾਂ ਨੂੰ ਤੇਰਾ ਪਤਾ ਨਹੀਂ ਲੱਗਾ। ਤੇ ਤੂੰ ਆਪਣੇ ਸਹੇਲੀਆਂ ਨੂੰ ਕਾਹਤੋਂ ਦੱਸਦੀ ਫਿਰਦੀ ਹੁੰਦੀ ਆ ਮੇਰਾ ਹਸਬੈਂਡ ਮੈਨੂੰ ਕੱਪੜਾ ਲੀੜਾ ਬਹੁਤ ਸੋਹਣਾ ਲੱਗਦਾ, ਫਲਾਨਾ ਕਰਦਾ? ਝੂਠ ਕਾਹਤੋਂ ਬੋਲਦੀ ਹੁੰਦੀ ਫਿਰ? ਹੁਣ ਸਹੇਲੀਆਂ 'ਚ ਤੇ ਇੱਜ਼ਤ ਰੱਖਣੀ ਹੈ, ਝੂਠ ਬੋਲਣਾ ਪੈਂਦਾ, ਇਹਨਾਂ ਤਾਂ ਬੋਲਣਾ ਪੈਂਦਾ। ਉਹ ਇੱਜ਼ਤ ਮੈਂ ਰੱਖੀ ਕਿ ਮੈਂ ਤੈਨੂੰ ਲੈ ਕੇ ਬੈਠਾ, ਤੇ ਤੂੰ ਰੱਖਣ ਦੇ ਕਾਬਲ ਹੀ ਨਹੀਂ ਹੈਗੀ। ਹਾਏ ਮੈਂ ਮਰ ਗਈ ਵੇ, ਮੈਂ ਰੱਖਣ ਦੇ ਕਾਬਲ ਨਹੀਂ ਵੇ, ਤੂੰ ਰੱਖਣ ਦੇ ਕਾਬਲ ਨਹੀਂ। ਲੈ ਹੁਣ ਵੀ ਡੱਫੀ ਜਾਣਾ, ਹੁਣ ਤੇ ਗਲਾਸ 'ਚ ਪੀ ਲਾ। ਅੰਦਰ ਤੇਰੇ ਸਲਾਬ ਆ ਜਾਣਾ ਜਿੰਨਾ ਤੂੰ ਪਾਣੀ ਪੀਵੀ ਜਾਣਾ। ਆ ਲੈ ਫੜ, ਇਸ 'ਚ ਪੀ। ਆ ਲੈਂਦੇ ਸਲਾਬ, ਜਿਹੜੇ ਛੋਟੇ ਮੋਟੇ ਮਕਾਨ ਆ ਸਾਰੇ ਰੁੜ ਜਾਣਗੇ। ਤੂੰ ਨਾ ਰੁੜ ਜੀ, ਤੇਰੇ ਫੇਫੜੇ ਰੁੜ ਜਾਣੇ ਨਾਲ। ਮੈਂ ਪਾਣੀ ਪੀ ਕੇ ਨਾ ਪਚਕਾਰੀ ਮਾਰੀ, ਤੂੰ ਕੰਚ ਵੱਜਣਾ ਜਾ ਕੇ। ਜੀ ਇੰਨੀ ਤੈਨੂੰ ਪਿਆਸ ਲੱਗੀ ਤੇ ਦਾਬੜਾ ਵੱਡਾ ਪਿਆ ਵਾ, ਉਹ ਲਿਆਵਾਂ ਉਰ 'ਚ ਪਾ ਦੇਵਾਂ, ਉਰ 'ਚ ਡੁਬਕੀਆਂ ਮਾਰ ਲੈ। ਅੱਛਾ ਜੀ, ਮੇਰੇ ਨਾਲ ਇਮਲੀ ਆ ਕਿ ਮੇਰੇ ਤੁਹਾਡਾ ਮੈਂ ਕੱਟਾ ਵਾ ਜਿਹੜਾ ਦਾਬੜੇ 'ਚ ਪਾਣੀ ਪੀਂਦਾ ਫਿਰਾਂ, ਵੀ ਤੂੰ ਲੇਲਾ ਰੱਖਿਆ ਵਾ? ਆ ਨਾਂ ਤੋਂ ਹੀ ਪਤਾ ਲੱਗਦਾ ਇਮਲੀ ਆ। ਵੈਸੇ ਕੱਟੇ 'ਚ ਤੇ ਤੇਰੇ 'ਚ ਫਰਕ ਤੇ ਬਹੁਤਾ ਕੋਈ ਨਹੀਂ। ਇਰਮ, ਹਾਂਜੀ, ਜਦੋਂ ਨਵਾਂ ਕੱਟਾ ਹੋਵੇ ਨਾ, ਤੇਰਾ ਵੀ ਨਿੱਕਾ ਜਿਹਾ ਛਿੱਕੂ ਪਾਉਂਦੇ ਉਹਦੇ ਮੂੰਹ ਤੇ, ਸੁਣ ਲਿਆ? ਕਿ ਥੱਲੇ ਮਿੱਟੀ 'ਚ ਮੂੰਹ ਨਾ ਪਾਵੇ ਉਹ। ਵੇਖ ਲੈ, ਉਹਨਾਂ ਨੂੰ ਵੀ ਪਤਾ ਹੁੰਦਾ ਕਿ ਤੂੰ ਮੂੰਹ ਮਾਰ ਲੈਣਾ ਕਿਤੇ ਨਾ ਕਿਤੇ। ਤੂੰ ਆਉਂਦੀ ਮੇਰੇ ਮੱਥੇ ਲੱਗ ਗਈ ਆ, ਮੈਨੂੰ ਦੱਸ ਅਸੀਂ। ਅੱਛਾ ਲੈ, ਮੈਂ ਇਹਨੂੰ ਗੱਲ ਤਾਂ ਮੈਂ ਤੈਨੂੰ ਦੱਸਣਾ ਹੀ ਭੁੱਲ ਗਈ। ਨਹੀਂ ਨਾ ਦੱਸ। ਲੈ ਚੱਲ ਸੁਣ ਲਓ ਜੀ, ਇੰਜ ਤੇ ਨਾ ਕਹੋ ਨਾ, ਮੇਰੀ ਗੱਲ ਸੁਣ ਲਓ। ਸੁਣਾਓ। ਨਾ ਮੇਰਾ ਨਾ ਛੋਟਾ ਭਰਾ, ਸਦਕੇ ਜਾਵਾਂ, ਛੋਟਾ ਵੀਰ ਆ ਰਿਹਾ ਮੇਰਾ, ਹੈ ਤੇ ਕੋਈ ਸੋਹਣਾ ਬੜਾ ਜਿਹਾ ਗੋਸ਼ਤ ਲਿਆ ਦਿਓ ਮੈਨੂੰ, ਮਸਾਲੇ ਸਾਰੇ ਲਿਆ ਦਿਓ, ਤੇ ਮੈਂ ਜ਼ਰਾ ਕੜਾਈ ਗੋਸ਼ਤ ਬਣਾਉਣਾ, ਮਸਾਲੇ ਸਾਰੇ ਲਿਆਈ। ਮੇਰਾ ਭਰਾ ਆ ਰਿਹਾ, ਦੱਸਣ ਤੇ ਦਈ ਆ। ਤੇ ਮੈਨੂੰ ਇਹ ਤਾਂ ਦੱਸ, ਪਹਿਲਾਂ ਮਹੀਨੇ ਦੇ ਵਿੱਚ 29 ਦਿਨ ਹੁੰਦੇ ਆ, ਹੈ 29 ਦਿਨ ਤਾਂ ਉਹ ਆ ਜਾਂਦਾ ਵਾ ਵਿੱਚ, ਹਾਲੇ ਬਾਕੀ ਰਹਿ ਗਿਆ ਕੁਝ ਪਕਾਉਣ ਲਈ। ਹਾਏ ਅੱਲਾ, ਉਹਦੀ ਭੈਣ ਦਾ ਘਰ ਆ, ਜੀ ਸਦਕੇ ਜਾਵੇ, ਉਹਨੇ ਆਉਣਾ ਨਹੀਂ ਤੇ ਕਿੰਨੇ ਆਉਣਾ? ਓਏ ਉਹਨੂੰ ਸਮਝਾ, ਉਹਦੀ ਭੈਣ ਦਾ ਘਰ ਨਹੀਂ, ਤੇਰੇ ਬੰਦੇ ਦਾ ਘਰ ਵਾ ਇਹ ਮੇਰੇ ਮਾਂ ਪਿਓ ਦਾ ਘਰ ਵਾ, ਮੇਰਾ ਘਰ ਵਾ। ਉਹ 30 ਦਿਨ ਮੂੰਹ ਚੁੱਕ ਕੇ ਆਣ ਤੁਰ ਪੈਂਦਾ। ਤੇਰਾ ਘਰ ਹੈ ਤੇ ਮੇਰਾ ਘਰ ਨਹੀਂ? ਮੈਂ ਵਿਆਹੀ ਨਹੀਂ ਤੇਰੇ ਨਾਲ, ਨਿਕਾਹ 'ਚ ਨਹੀਂ ਤੇਰੇ। ਇੰਜ ਦੀਆਂ ਗੱਲਾਂ ਕਰਕੇ ਮੇਰੇ ਦਿਲੋਂ ਨਾ ਉਤਰ ਜਾਇਓ ਕਿਤੇ, ਤੇ ਜਾਓ ਉੱਠ ਕੇ ਕਿਤੇ ਗੋਸ਼ਤ ਲਿਆਓ, ਤੇ ਹੋਰ ਕੀ ਫਰੂਟ ਸ਼ਰੂਟ ਵੀ ਥੋੜਾ ਜਿਹਾ ਲੈ ਆਈ। ਬਹੁਤ ਅੱਛੇ। ਐਡਾ ਹੁਣ ਥੋੜੇ ਬਹੁਤੇ ਪੈਸੇ ਆ ਗੋਸ਼ਤ ਤੇ ਲਾ ਦੇਵਾਂ, ਹਨਾ? ਥੋੜੇ ਬਹੁਤੇ ਕਿਉਂ ਲਾਉਣੇ, ਜਿੰਨੇ ਹੈਗੇ ਸਾਰੇ ਲਾਇਆ। ਕੀ ਜੀ ਸਾਰਾ? ਸਦਕੇ ਜਾਵਾਂ, ਮੇਰਾ ਭਰਾ ਚਾਈ ਤੇ ਆਉਂਦਿਆ ਵਾ। ਅੱਛਾ ਜੀ, ਕਸਾਈ ਚੁੱਕ ਲਿਆ ਵਾ ਘਰ? ਉਹਨੇ ਤੇਰੀਆਂ ਲੱਤਾਂ ਵੱਢਣੀਆਂ। ਮੁਸੀਬਤ ਖਾਨਾ ਭਰਾ ਤੇਰਾ ਆਉਣ ਡਿਆ ਵਾ। ਚੰਗਾ ਇਹਨੇ ਖਪਾਣ ਲੈ ਲਿਆ ਵਾ। ਮੇਰੇ ਭਰਾ ਆ ਜਾਣ ਤੇ ਇਹਦੀਆਂ ਲੱਤਾਂ ਟੁੱਟਣ ਲੱਗ ਪੈਂਦੀਆਂ ਵਾ, ਮੁਸੀਬਤ ਪੈਣ ਲੱਗ ਪੈਂਦੀਆਂ। ਆਪਣਾ ਭਰਾ ਆਇਆ ਵਾ, ਛੋਟਾ ਗੋਸ਼ਤ ਲਿਆ, ਵੱਡਾ ਗੋਸ਼ਤ ਲਿਆ, ਫਲਾਨਾ ਲਿਆ, ਢਿੰਗੜਾ ਲਿਆ। ਮੈਂ ਵੀ ਗੋਸ਼ਤ ਲੈ ਤਾਂ ਆਂਦਾ ਵਾ, ਪਰ ਇਹਦੇ ਭਰਾ ਨਾਲੋਂ ਬਹੁਤਾ ਮੈਂ ਖਾਣਾ ਵਾ, ਮੈਸ਼ ਜਿਹਾ। ਜਦੋਂ ਦੇਖੋ ਮੇਰਾ ਭਰਾ ਫਲਾਨਾ, ਮੇਰਾ ਭਰਾ ਢਿੰਗੜਾ, ਤੇਰਾ ਭਰਾ ਢਿੰਗੜਾ, ਤੇ ਸਾਡੇ ਭਰਾ ਜਿਹੜੇ ਸਿੱਟੇ ਆ, ਤੇ ਇਹਨਾਂ ਦਾ ਵਿਆਹ ਕਰਾ ਕੇ ਪਛਤਾਉਣ ਡਿਆ ਵਾ। ਤੂੰ ਤਾਂ ਮੇਰੇ ਖਾਨਦਾਨ ਦੇ ਖਿਲਾਫ ਹੋ ਗਈ ਆ। ਨਸ਼ੇ ਜਾਈਏ, ਤੈਨੂੰ ਮੇਰੇ ਭਰਾ ਹੀ ਨਹੀਂ ਚੰਗੇ ਲੱਗਦੇ ਹੈਗੇ। ਪਰ ਕੀ ਕਰੀਏ, ਜਦੋਂ ਬੰਦਾ ਵਿਆਹਿਆ ਹੋ ਜਾਂਦਾ ਨਾ, ਤੇ ਮਜਬੂਰੀਆਂ ਲੈ ਕੇ ਬਹਿ ਜਾਂਦੀਆਂ ਵਾ। ਉਹ ਚੱਲ ਇਮਲੀ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ, ਉਸ ਨਹਿਸ਼ ਨੂੰ ਫੜਾ ਜਾ ਕੇ ਪਕਾਵੇ ਉਹ। ਦੇਖਾਂ ਤੇ ਸਹੀ, ਤੇ ਜਿੱਥੇ ਵੀ ਜਾਂਦਾ ਉੱਥੇ ਜਾ ਕੇ ਬਹਿ ਜਾਂਦਾ ਵਾ। ਕਿਹਾ ਵੀ ਸੀ ਕਿ ਛੇਤੀ ਆ ਜੀ। ਲੈ ਵੇਖ ਲੈ, ਕਿਤੇ ਨਹੀਂ ਉਹ ਦੂਰ ਦੂਰ ਨਜ਼ਰ ਆਉਂਦਾ। ਚੱਲ ਆ ਜਾਂਦਾ, ਹੁਣ ਮੈਂ ਦੇਚ ਕੀ ਧੋ ਲਾਂ ਪਾਣੀ ਤੇ ਫੇਰ ਇਹਨੂੰ। ਪਕਾ ਲਵਾਂਗੀ ਟਾਈਮ ਉਹ ਓਏ ਇਮਲੀ, ਓਏ ਲੋ। ਓਏ ਇਮਲੀ, ਓਏ ਇਮਲੀ, ਓਏ ਇਮਲੀ ਕਿੱਥੇ ਚਲਾ ਗਿਆ? ਹਾਂਜੀ, ਕਦੀ ਕੋਈ ਖੈਰ ਦੀ ਖਬਰ ਲੈ ਕੇ ਨਾ ਆਇਓ, ਮੂੰਹ ਚੱਕਿਆ ਤੇ ਆ ਜਾਂਦੇ ਜੇ। ਖੈਰ ਦੀ ਖਬਰ ਕੀ ਹੋਣੀ ਆ? ਤੈਨੂੰ ਅਕਲ ਉਕਲ ਨਹੀਂ ਦਿੱਤੀ ਕਿਸੇ ਤੇਰੇ ਸਿਆਣਿਆਂ ਨੇ? ਉਹ ਜਦੋਂ ਕੋਈ ਵੱਡਾ ਘਰ ਜਾਵੇ ਉਹਨੂੰ ਸਲਾਮ ਸਲੂਮ ਕਰੀਦਾ ਹੁੰਦਾ। ਤੁਹਾਨੂੰ ਨੀ ਕਿਸੇ ਨੇ ਅਕਲ ਦਿੱਤੀ? ਜਦੋਂ ਜਾਓ ਤੇ ਬੂਆ ਖੜਕਾ ਕੇ ਜਾਈਦਾ, ਸਿੱਧਾ ਹੀ ਨਹੀਂ ਨੰਗਾਈਦਾ। ਉਹ ਬੂਹਾ ਖੜਕਾ ਕੇ 11 ਦੇ ਘਰ ਜਾਈਦਾ। ਉਹ ਮੇਰੇ ਭਰਾ ਦਾ ਘਰ ਵਾ। ਭਰਾ ਦਾ ਘਰ ਕੋਈ ਨਹੀਂ ਹੈਗਾ। ਫਿਰ ਭਰਾ ਘਰ ਕੋਈ ਨਹੀਂ ਹੈਗਾ ਤੇ ਭਰਜਾਈ ਤਾਂ ਘਰ ਹੀ ਕਿਤੇ ਮਰੀ ਫਿਰਦੀ ਆ। ਭਰਜਾਈ ਕਾ ਤੋਂ ਖੈਰੀ ਸਲਾਮ ਮਰੀ ਫਿਰੇ, ਮਰਨ ਤੁਹਾਡੇ ਅਗਲੇ ਪਿਛਲੇ। ਮੈਂ ਤਾਂ ਹੈਰਾਨ ਹਾਂ। ਉਹ ਇਮਲੀ ਤੋਂ ਹੈਰਾਨ। ਉਹ ਤੇਰੇ ਨਾਲ ਗੁਜ਼ਾਰਾ ਕਿੱਦਾਂ ਕਰਦਾ?
ਇਹ ਨਹੀਂ ਸੋਚਦੇ ਮੈਂ ਕਿੱਦਾਂ ਉਹਦੇ ਨਾਲ ਗੁਜ਼ਾਰਾ ਕਰਦੀ ਆ ਡੱਬ ਖੜੱਬੇ ਨਾਲ। ਉਹ ਸਿਰਫ ਡੱਬ ਖੜੱਬਾ ਹੀ ਆ, ਤੂੰ ਤਾਂ ਪਿਸ਼ਤੀ ਆ ਪਿਸ਼ਤੀ। ਤੈਨੂੰ ਮੈਂ ਦੱਸ ਦਿਆਂ, ਤੇਰਾ ਤਾਂ ਰਿਸ਼ਤਾ ਲੈ ਕੇ ਮੈਂ ਪਛਤਾਉਣਾ। ਮੈਂ ਹੀ ਕਿਹਾ ਸੀ ਚਿੱਟੇ ਤੋੜੇ, ਮੈਂ ਹੀ ਕਿਹਾ ਸੀ ਤੇਰਾ ਰਿਸ਼ਤਾ ਲੈਣ। ਉਹ ਵਿਚਾਰਾ ਸੋਨੇ ਵਰਗਾ ਮੇਰਾ ਭਰਾ ਰੋਲਿਆ ਪਿਆ, ਤੂੰ ਰੋਲਿਆ। ਉੱਥੇ ਬੈਠਾ ਵਾ ਜਿਹੜਾ ਐ ਕਰਕੇ ਗੱਲਾਂ ਕਰਦਾ, ਬਾਹਰ ਗਿਆ ਵਾ ਉਜੜਿਆ ਬਾਹਰ। ਹਾਏ ਹਾਏ ਹਾਏ, ਸੋਨੇ ਵਰਗਾ ਭਰਾ। ਇਹ ਪਹਿਲਾ ਸੋਨਾ ਵੇਖਿਆ ਜਿਹਨੂੰ ਉੱਲੀ ਲੱਗੀ। ਮੇਰੀ ਗੱਲ ਇਹ ਕਾਕੀ, ਮੇਰੀ ਗੱਲ ਸੁਣ, ਤੇਰੀ ਬੜੀ ਮਿਹਰਬਾਨੀ। ਤੂੰ ਮੇਰੇ ਮੈਂ ਇਹ ਪੁੱਛਿਆ ਸੀ ਖੈਰ ਨਾਲ ਆਏ, ਕਿੱਧਰ ਮੂੰਹ ਚੱਕਿਆ ਤੇ ਆ ਗਏ। ਇੱਧਰ ਹੀ ਆਇਆ। ਮੈਨੂੰ ਪੁੱਛੀ ਜਾਨੀ ਕਿੱਧਰ ਆਇਆ, ਉਹ ਕਿੱਧਰ ਆਇਆ। ਉਹ ਕੋਈ ਚਾਹ ਪਾਣੀ, ਕੋਈ ਬੰਦੇ ਨੂੰ ਪੁੱਛਦਾ, ਲੱਸੀ ਪਾਣੀ ਪੁੱਛੀਦਾ ਆਉਂਦੇ ਨੂੰ। ਇਹ ਪੁੱਛੀਦਾ ਹੁੰਦਾ ਕਿ ਭਰਾ ਦੇ ਘਰ ਕੁਝ ਹੈ ਖਾਣ ਪੀਣ ਨੂੰ ਵੀ ਕਿ ਨਹੀਂ, ਆਉਂਦੇ ਲੱਸੀ ਚਾਹ ਪਾਣੀ ਪੁੱਛ ਲਓ ਤੁਹਾਨੂੰ। ਇਹ ਭਰਾ ਮੇਰਾ ਕਿਤੇ ਜੰਗਲ 'ਚ ਰਹਿੰਦਾ। ਅੱਲਾ ਨੇ ਦਿੱਤਾ ਹਰ ਚੀਜ਼ ਆ ਤੁਹਾਡੇ ਘਰ, ਜਿਹੜੀ ਸਾਨੂੰ ਨਹੀਂ ਦੇਣੀ ਤੁਸੀਂ। ਮੈਂ ਤਾਂ ਕਹਿੰਦਾ ਮੈਂ ਰਾਤੀ ਖਾਬ ਦੇਖਿਆ, ਮੈਂ ਆਪਣੇ ਭਰਾ ਦਾ ਰਾਤੀ ਖਾਬ ਦੇਖਿਆ। ਭਰਾ ਦਾ ਵੇਖਿਆ ਸ਼ੁਕਰ। ਲੈ ਆ ਗਿਆ ਪਾਲਾ ਜੱਫਾ ਆ ਗਿਆ। ਬਿਸਮਿਲ੍ਲਾ। ਮੈਂ ਸਦਕੇ ਪਿਓ ਮਾਰਗਾ ਉਹ ਮਾਰੀ। ਉਹ ਮੇਰਾ ਵੀਰਿਆ, ਉਹ ਮੇਰਾ ਸੋਹਣੇ, ਇੱਥੇ ਮੇਰੇ ਕੋਲ ਬੈ, ਮੇਰੇ ਕੋਲ ਬੈ, ਮੇਰੇ ਕੋਲ ਬੈ ਜਾ। ਭਾਜੀ ਕੀ ਹੋਇਆ? ਬਸ ਮੈਂ ਚੰਗਾ ਹੋ ਗਿਆ, ਤੂੰ ਮੈਨੂੰ ਨਜ਼ਰ ਆ ਗਿਆ। ਧੋ ਇਹਨੂੰ। ਚੰਗਾ ਹੋ ਗਿਆ, ਤੂੰ ਮੈਨੂੰ ਨਜ਼ਰ ਆ ਗਿਆ। ਪਾਰੂ ਹੀ ਕਾਤੋਂ ਜਾਣਾ, ਚੀਜ਼ ਲੈ ਕੇ ਦੇਦਾ ਤੈਨੂੰ। ਇਹ ਚੀਜ਼ ਕੀ ਲੈ ਕੇ ਦੇਣੀ? ਇਹ ਸੁਣਿਆ ਉਹ ਮੇਰੇ ਮਾਇਆ ਜਾਇਆ। ਓਏ ਤੈਨੂੰ ਪਤਾ ਮੈਂ ਤੈਨੂੰ ਹੱਥੀਂ ਪਾਲਿਆ। ਮੈਨੂੰ ਪਤਾ ਭਾ। ਮੈਂ ਰਾਤੀ ਖਾਬ ਦੇਖਿਆ ਪੁੱਤ, ਬਸ ਪਤਾ ਕੀ ਦੱਸਾਂ। ਕੀ ਹੋਇਆ? ਹਾਏ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ। ਮੈਂ ਏਦਾਂ ਨਾ, ਮੈਨੂੰ ਇੰਝ ਲੱਗਦਾ ਜਿਵੇਂ ਮੈਂ ਤੇਰੇ ਘਰ ਗਿਆ, ਤੇਰੇ ਘਰ ਆਇਆ। ਜਦੋਂ ਘਰ ਆ ਕੇ ਮੈਂ ਦੇਖਿਆ ਤੇ ਤੂੰ ਘਰ ਮੈਨੂੰ ਨਜ਼ਰ ਨਹੀਂ ਆਇਆ। ਮੈਨੂੰ ਨਜ਼ਰ ਨਹੀਂ ਆਇਆ, ਮੇਰੇ ਦਿਲ ਨੂੰ ਹੌਲ ਪਿਆ। ਮੈਂ ਕਿਹਾ ਮੇਰਾ ਭਰਾ ਮੈਨੂੰ ਨਜ਼ਰ ਨਹੀਂ ਆਇਆ। ਬਸ ਜਦੋਂ ਇੰਝ ਕਰਕੇ ਤੂੰ ਆਇਆ ਮੈਂ ਅੰਦਰ, ਤੇ ਮੈਂ ਦੇਖਿਆ ਤੂੰ ਸ਼ੌਪਰ ਦੇ ਫੜਿਆ ਹੋਇਆ। ਸ਼ੌਪਰ ਦੇ ਵਿੱਚ ਕੁਝ ਚੀਜ਼ ਲੱਗਣ ਡਈ ਸੀ, ਜਿੱਦਾਂ ਕੋਈ ਪਕਾਉਣ ਵਾਲੀ ਚੀਜ਼ ਹੁੰਦੀ ਹੈ। ਮੈਨੂੰ ਸਮਝ ਆਈ। ਭਾ ਰੋ ਨਾ, ਤੂੰ ਖਾਬ ਨਹੀਂ ਦੇਖਿਆ, ਤੂੰ ਸੱਚੀ ਘਰ ਆਇਆ ਵਾ। ਆ ਸ਼ੌਪਰ ਨਹੀਂ ਹੈਗਾ, ਗੋਸ਼ਤ ਲੈ ਕੇ ਆਇਆ ਵਾ। ਹੁਣ ਤੂੰ ਆਇਆ ਵਾ ਤੇ ਤੂੰ ਹੀ ਖਾਣਾ ਵਾ, ਸੋਹਣਾ ਕਰਕੇ ਪਕਾਉਨੇ ਆਪਾਂ, ਤੇਰਾ ਖਾਬ ਸੱਚਾ ਹੋ ਗਿਆ। ਮੈਂ ਨਹੀਂ ਖਾਣਾ, ਮੈਂ ਨਹੀਂ ਖਾਣਾ। ਕੀ ਤੂੰ ਕਿਉਂ ਨਹੀਂ ਖਾਣਾ? ਨਹੀਂ ਜੋਰੇ ਵਾਲਾ ਨਹੀਂ ਖਾਣਾ, ਕਰੇਲੇ ਪਾ ਵਿੱਚ। ਚੱਲ ਤੂੰ ਇਹ ਕਿਹੜਾ ਰੌਲਾ, ਕਰੇਲੇ ਫੇਰ ਚ ਪਏ ਆ। ਕਿਉਂਕਿ ਮੈਂ ਖਾਬ 'ਚ ਵੇਖੇ ਕਰੇਲੇ ਆ। ਤੇ ਤੇਰਾ ਖਾਬ ਸੱਚਾ ਹੋ ਗਿਆ, ਫ੍ਰਿਜ ਕੇਲੇ ਵੀ ਪਏ ਆ। ਉਹ ਕੇਲੇ ਨੇ ਕਰੇਲੇ। ਕਰੇਲੇ ਪਏ ਉਹਦਾ। ਚੱਲ ਇਹਨੂੰ ਜਲਦੀ ਜਲਦੀ ਪਕਵਾ। ਮੈਂ ਪਕਵਾ ਲੈਣਾ ਆਪਣੇ ਭਰਾ ਦੇ। ਮੈਨੂੰ ਇੰਬਲੀ ਇੰਜ ਲੱਗਣ ਦਿਆ ਜਿਵੇਂ ਮੈਨੂੰ ਚੱਕਰ ਆਉਂਦੇ, ਮੇਰਾ ਸਿਰ ਚੱਕਰ ਆਉਂਦਿਆ ਏ। ਕਿੱਧਰ ਨੂੰ ਆਉਂਦਾ ਚੱਕਰ? ਇੰਜ ਨੂੰ ਆਉਂਦੇ ਲੱਗਦਾ। ਹੁਣ ਤੂੰ ਇੰਜ ਨੂੰ ਘੁੰਮ ਕੇ ਚੱਕਰ ਵਾਪਸ ਲਿਆ ਤੇ ਇਹਨੂੰ ਧੋ ਸੋਹਣੇ ਤਰੀਕੇ ਨਾਲ ਪਕਾ। ਚੱਕਰ ਜਿਹੜੇ ਆਉਂਦੇ ਨਾ ਤੈਨੂੰ, ਜਿਹੜੇ ਤੈਨੂੰ ਚੱਕਰ ਆਉਂਦਾ, ਜਿਹੜੇ ਤੂੰ ਸਾਨੂੰ ਦਿੱਤੇ ਨਾ ਚੱਕਰ, ਤੈਨੂੰ ਉਹ ਵਾਪਸ ਆਉਂਦਾ ਏ। ਉੱਠ ਕੇ ਪਿਆਜ਼ ਪੂਰੀ ਬਣਾ, ਤੈਨੂੰ ਧੋ ਕੇ ਬਣਾ ਸੋਹਣਾ ਤਰੀਕੇ ਦੇ ਨਾਲ। ਮੇਰਾ ਭਰਾ ਆਇਆ ਵਾ, ਚਲੋ ਵੀ ਖਾ ਲੂ। ਮੇਰੇ ਕੋ ਨਹੀਂ ਅਜੇ ਪੱਕਣਾ, ਮੈਨੂੰ ਚੱਕਰ ਆਉਂਦੇ ਆ। ਤੇਰੇ ਕੋਲ ਕਿਉਂ ਨਹੀਂ ਪੱਕਣਾ? ਮੇਰਾ ਦਿਲ ਘਬਰਾਉਂਦਿਆ, ਕਾਲੀ ਪੈਂਦੀ ਮੇਰੇ ਦਿਲ ਨੂੰ। ਤੇਰੇ ਲੱਕ ਦੇ ਵਿੱਚ ਇੱਕ ਮਤੈਰ ਵੱਜੀ, ਤੇਰਾ ਦਿਲ ਕਾਲਾ ਵੀ ਪੈਣਾ ਵਾ, ਤੇਰਾ ਪਕਾਉਣ ਨੂੰ ਵੀ ਦਿਲ ਕਰਨਾ ਵਾ। ਏਦਾਂ ਹੀ ਕਰਦੀ। ਚਾਹ ਨਾ ਪਾਣੀ ਕਦੋਂ ਦਾ ਘੰਟਾ ਹੋ ਗਿਆ ਕਿ ਬੈਠਾ ਵੇ। ਤੂੰ ਉਹ ਮੇਰਾ ਪਿਓ ਵਰਗਾ ਭਰਾ ਵਾ, ਜਿਹਨੂੰ ਹਾਲੇ ਤੱਕ ਪਾਣੀ ਵੀ ਨਹੀਂ ਪੁੱਛਿਆ ਹੈਗਾ। ਉੱਠ ਖੜ, ਉੱਠਦੀ ਕਿਉਂ ਨਹੀਂ ਇੱਥੋਂ? ਇਹਨੇ ਨਹੀਂ ਉੱਠਣਾ, ਇਹਨੇ ਨਹੀਂ ਉੱਠਣਾ। ਇਹਨੇ ਸਾਡੇ ਬੇੜੇ ਕਰਕੇ ਕੀਤੇ ਪਏ ਆ। ਤੂੰ ਟੈਨਸ਼ਨ ਨਾ ਲੈ। ਨਹੀਂ ਉੱਠਣਾ, ਤੁਸੀਂ ਜੋ ਗੋਡੇ ਗਿੱਟਿਆਂ 'ਚ ਬਹਿ ਗਏ ਜੇ ਦੋਨੇ ਜਣੇ। ਹਦਾਇਤ ਵਾਲਾ ਪਕਾਈ, ਸੋਹਣਾ ਜਿਹਾ ਕਰਕੇ ਸੁਣ ਲੈ, ਮਗਰੋਂ ਨਾ ਲਾਈ। ਕਾਲੀ ਮਿਰਚਾਂ ਰਬੜ ਹੈ। ਕਾਲੀ ਮਿਰਚਾਂ ਭਰਾਵਾ ਤੂੰ ਇੰਨਾ ਨਾ ਪਰੇਸ਼ਾਨ ਹੋ, ਤੈਨੂੰ ਜਿਹੜਾ ਜਦੋਂ ਖਾ ਪਾਉਂਦਾ ਕਾਲੀ ਮਿਰਚ ਵਾਲਾ ਗੋਸ਼ਤ ਖਾਣਾ ਹੁੰਦਾ। ਤੂੰ ਭਰਾ ਵਾ ਮੇਰਾ, ਹੁਣ ਤੂੰ 2-3 ਦਿਨ ਮੇਰੇ ਕੋਲ ਰਹਿਣਾ ਵਾ, ਮੈਂ ਤੇਰੀ ਸੋਹਣੀ ਸੇਵਾ ਕਰੂੰਗਾ। ਹਾਂ ਨਹੀਂ, ਛੋਟਾ ਗੋਸ਼ਤ ਰੋਜ਼। ਅੱਜ ਦਿਨ ਕੀ ਵੈਸੇ? ਅੱਜ ਪੀਰ ਆ। ਅੱਜ ਤੇ ਆ ਗਿਆ ਤੇ ਕੱਲ ਮੰਗਲ। ਨਹੀਂ ਮੈਂ ਨਹੀਂ ਰਹਿਣਾ। ਨਹੀਂ 2 ਦਿਨ ਨਾ ਖਾਇਆ, ਮੈਂ ਨਹੀਂ ਰਹਿਣਾ। ਤੇ 2 ਦਿਨ ਤੈਨੂੰ ਕੁਝ ਹੋਰ ਖਵਾ ਦਾਂਗੇ, ਤੂੰ ਕਾਹਤੋਂ ਟੈਨਸ਼ਨ ਲੈਣ ਡਿਆ ਵਾ? ਅੱਛਾ ਮੱਛੀ ਲੱਭਦੀ ਤੇ ਮੱਛੀ ਪਾ, ਮੱਛੀ ਵੀ ਪਕਾ ਦਾਂਗੇ। ਹੋਰ ਦੱਸ, ਤੂੰ ਫਿਕਰ ਨਾ ਕਰਿਆ ਕਰ। ਆ ਜਿਹੜੀ ਤੇਰੀ ਤੀਵੀਂ ਹੈ ਨਾ, ਇਹ ਤੋਂ ਬਚਾ ਕੇ ਮੇਰੀ ਖਿਦਮਤ ਕਰੀ ਤੇਰੀ। ਮੇਰੇ ਨਹੀਂ ਇਹਨੂੰ ਕੋ ਬਚਾ ਕੇ ਕੀ, ਮੈਂ ਆਪ ਉਹਨੂੰ ਕਹਿੰਦਾ ਵਾ ਕਿ ਸੋਹਣੀਆਂ ਸੋਹਣੀਆਂ ਬੋਟੀਆਂ ਮੇਰੇ ਭਰਾ ਲਈ ਕੱਢੇ ਨਾ, ਰਬੜ ਗੋਸ਼ਤ ਪਕਾ ਲਵੇ। ਨਹੀਂ ਕਹਿ, ਮੈਂ ਜਾ ਕੇ ਕਹਿ ਕੇ ਆਪ ਉਹਨਾਂ, ਤੂੰ ਬਹਿ ਸਕੂਨ ਮਾਰ, ਮੈਂ ਤੇਰੇ ਲਈ ਪਾਣੀ ਲੈ ਕੇ ਆਵਾਂ। ਜਰਾ ਰੋਬ ਨਾ ਗਈ, ਏਦਾਂ ਰੋਬ ਨਾ ਏਦਾਂ। ਲੈ ਵੇਖ ਲੈ, ਇੱਥੇ ਸੁੱਤਾ ਪਿਆ ਵਾ। ਓ ਸ਼ੋਕੇ ਭਾਜੀ, ਓ ਸ਼ੋਕੇ, ਓਏ ਉੱਠ ਜਾ। ਵੇਖ ਲੈ ਤੂੰ ਕਿੱਦਾਂ ਨੀਂਦਾਂ ਪੂਰੀਆਂ ਕਰਦਾ। ਤੂੰ ਕਦੋਂ ਆਈ ਆ? 6 ਮਹੀਨੇ ਤੇ ਹੋ ਗਏ ਮੈਨੂੰ ਆਈ ਨੂੰ। ਤੇ ਕੀ ਗੱਲ ਪਿੱਛੇ ਸਰਦਾ ਪਿਆ? ਜਾ ਘਰ। ਸਰਦਾ ਇਹ ਪਿਆ। ਸੋਚਣਗੇ ਵੀ 6 ਮਹੀਨੇ ਹੋ ਗਏ ਗਈ ਨੂੰ। ਮੈਂ ਰੁੱਸੀ ਆ ਤੇਰੇ ਨਾਲ, ਤੈਨੂੰ ਪਤਾ ਨਹੀਂ ਲੱਗਣ ਦਿਆ। ਮੇਰੇ ਨਾਲ ਤੂੰ ਕਿਉਂ ਰੁੱਸਣਾ ਵਾ? ਤੂੰ ਕੱਲ ਕਿਉਂ ਨਹੀਂ ਸੀ ਆਇਆ? ਤੈਨੂੰ ਪਤਾ ਏਡਾ ਸੋਹਣਾ ਗੋਸ਼ਤ ਬਣਾਇਆ ਸੀ ਮੈਂ, ਛੋਟੀਆਂ ਛੋਟੀਆਂ ਬੋਟੀਆਂ ਕਰਕੇ। ਮਕਾਤਾ ਹੋਣਾ ਵਾ। ਮਕਾਤਾ ਕੀ? ਉਹ ਕਾਲੇ ਕਲੋਟੇ ਦਾ ਭਰਾ ਆਇਆ ਸੀ, ਬਗਿਆੜ ਦੇ ਮੂੰਹ ਵਾਲਾ। ਚੱਲ ਸਾਰਾ ਕੋਈ ਗੱਲ ਖਾ ਨਹੀਂ, ਗਿਆ। ਕੱਲ ਹੀ ਨਹੀਂ ਆਇਆ। ਆ 2 ਦਿਨ ਪਹਿਲੇ ਚੱਕਰ ਤੇ ਕੋ ਲਾ ਗਿਆ ਮੈਂ ਅਜੇ। ਤੇ ਫਿਰ ਕੱਲ ਕਿਉਂ ਨਹੀਂ ਆਇਆ? 2 ਦਿਨ ਤੇ ਹੋਇਆ, ਰੋਜ਼ ਆਉਂਦਿਆ ਸੀ। ਫਿਰ ਕੱਲ ਕਿਉਂ ਨਹੀਂ ਆਇਆ ਤੂੰ?
ਵੀ ਕੋਈ 100 ਕੰਮ ਪੈ ਜਾਂਦਾ ਘਰ ਦੇ ਵਿੱਚ। ਆ ਜਾਵਾਂਗਾ ਮੈਂ ਤੈਨੂੰ ਕਿਹਾ, ਤੂੰ ਟੈਨਸ਼ਨ ਨਾ ਲੈ, ਮੇਰੀਆਂ ਆਉਣੀਆਂ ਵੇਖੀ ਕੱਲ ਨੂੰ ਤੂੰ। ਚੱਲ ਤੂੰ ਕੱਲ ਨੂੰ ਕਾਤੋਂ ਆਣਾ, ਤੂੰ ਅੱਜ ਹੀ ਆ ਜਾ ਮੇਰੇ ਨਾਲ ਹੈ। ਅੱਜ ਮੈਂ ਕੀ ਗੱਲ ਹੋ ਗਈ? ਉਹਨੂੰ ਫਿਰ ਮੈਂ ਕਹਾਂਗੀ ਗੋਸ਼ਤ ਲੈ ਕੇ ਆ। ਜੇ ਤੇਰਾ ਭਰਾ ਗੋਸ਼ਤ ਖਾ ਸਕਦਾ, ਮੇਰਾ ਭਰਾ ਨਹੀਂ ਗੋਸ਼ਤ ਖਾ ਸਕਦਾ। ਹਾਂ ਗੱਲ ਤੇ ਤੇਰੀ ਸਹੀ ਆ ਵੀ ਜੇ ਉਹਦਾ ਭਰਾ ਖਾ ਸਕਦਾ ਵਾ ਤੇ ਤੇਰਾ ਹਾਂ। ਭਰਾ ਨਹੀਂ ਖਾ ਸਕਦਾ। ਤੇ ਹੋਰ ਹਾਂ ਜੇ ਤੇਰਾ ਭਰਾ ਖਾ ਸਕਦਾ ਵਾ ਤੇ ਤੇਰਾ ਭਰਾ ਹੀ ਖਾ ਸਕਦਾ ਵਾ। ਹਾਂ ਸਿਰਫ ਮੇਰਾ ਭਰਾ ਖਾਵੇ, ਹਾਂਜੀ ਉਹਦਾ ਹੋਰ ਨਾ ਭਰਾ ਕੋਈ ਤੱਕ ਵਿੱਚ ਖਾਵੇ। ਕੁੱਤਾ ਬਿੱਲਾ ਵਿੱਚ ਮੂੰਹ ਲਾਵੇ। ਤੇ ਹੋਰ ਕੀ। ਹਾਂ ਮੇਰਾ ਚੰਨ ਵਰਗਾ ਵੀਰਾ ਵਾ, ਹੀਰੇ ਵਰਗਾ। ਉਦਾਂ ਉਹ ਠੀਕ ਆ, ਤੇਰੇ ਨਾਲ ਲੜਿਆ ਤਾਂ ਨਹੀਂ? ਲੈ ਭਲਾ ਮੇਰੇ ਨਾਲ ਲੜ ਸਕਦਾ? ਐਡਾ ਜਿਹਦਾ ਸ਼ੀਰ ਜਵਾਨ ਗੱਭਰੂ ਭਰਾ ਹੋਵੇ, ਉਹਦਾ ਭਲਾ ਭਣਵਈਆ ਲੜ ਸਕਦਾ ਉਹਦੀ ਭੈਣ ਨਾਲ? ਭਲਾ ਕਾਲੇ ਮੂੰਹ ਵਾਲਾ ਨਾ ਤੇਰੇ ਨਾਲ ਲੜਦਾ ਬੜਾ ਵਾ। ਮੈਂ ਵੀ ਬੜਾ ਲੜਦੀ, ਮੈਂ ਵੀ ਮੈਂ ਬੜੇ ਅੱਜ- ਦਬਕੇ ਮਾਰਦੀ ਅੱਜ ਹੁੰਦੀ ਤੂੰ ਟੈਨਸ਼ਨ ਨਾ ਲੈ, ਮੈਂ ਤੇਰੇ ਕੋਲ ਨਾ ਧਾਰਾਂ ਕੱਢਣ ਤੋਂ ਪਹਿਲੇ ਚੱਕਰ ਜ਼ਰੂਰ ਲਾਵਾਂਗਾ। ਤੂੰ ਘਰ ਚਲ ਜਾ ਟਾਈਮ ਤੇ ਨਾਲ। ਫਿਰ ਮੈਂ ਗੋਸ਼ਤ ਬਣਾਵਾਂ ਜਾ ਕੇ? ਗੋਸ਼ਤ ਹਾਂ ਭੁੰਨਿਆ ਪੁੱਜਣਾ ਚਾਹੀਦਾ ਗੋਸ਼ਤ। ਉਹਦੇ ਵਿੱਚ ਤੇ ਉਹਨੇ ਕਰੇਲੇ ਪਵਾਏ ਸੀ ਨਾ, ਮੈਂ ਹਾਂ। ਨਹੀਂ ਕਰੇਲੇ ਕਰੂਲੇ ਪਾਣੇ, ਨਾ ਮੈਂ ਉਦਾਂ ਕੱਲਾ ਹੀ ਰੋਸਟ ਕਰਨਾ। ਕੱਲਾ ਹੀ ਸੋਹਣਾ ਹੀ, ਹਾਂ ਸੋਹਣਾ ਬਸ ਕਰਕੇ। ਬਸ ਹੁਣ ਆ ਜਾਈ, ਹੁਣ ਕਿਸੇ ਹੋਰ ਕੰਮੇ ਨਾ ਲੱਗ ਜੀ। ਮੈਂ ਤੈਨੂੰ ਦੱਸਦਾ ਕਿ ਮੈਂ ਡੀਕਦੀ ਰਾਂ ਦੇ ਉਹਦਾ ਫੇਰ ਭਰਾ ਆ ਉਹ ਕੇ ਖਾ ਮੇਰੇ ਜੇ। ਯਾਰ ਸੱਜਣ ਆਉਣ ਵਾਲੇ, ਉਹਨਾਂ ਨੂੰ ਮੈਂ ਕਵਾਂਗਾ ਵੀ ਇਹ ਧਾਰਾਂ ਕੱਢ ਲਓ। ਹਾਂ ਉਹਨਾਂ ਕੋ ਕਢਵਾ ਲਈ, ਮੈਂ ਆ ਆ ਜਾਈ ਜਾਣਾ। ਚੇਤੇ ਨਾਲ। ਆਉਣਾ ਮੈਂ ਮੈਂ ਜ਼ਰਾ, ਡੀਕਦੀ ਨਾ ਰਾਂ। ਮੈਂ ਤਿਆਰ ਵੀ ਨਹੀਂ ਹੋਣਾ, ਇੰਦੀ ਆ ਜਾਣਾ ਮੈਂ, ਟੈਨਸ਼ਨ ਨਾ ਲੈ। ਹਾਂ ਮੈਂ ਬੂਹੇ 'ਚ ਖਲੋ ਕੇ ਵੇਖੂੰਗੀ ਕਿਦੋਂ ਆਣਾ ਤੂੰ। ਲੈ ਬੂਹੇ ਚ ਕਿਤੇ ਸਬਜ਼ੀ ਵਾਲਾ ਆਉਣ ਲੱਗਾ ਵਾ। ਮੈਂ ਆਉਣੇ ਆ। ਹਾਏ ਮੇਰਾ ਸਿਰ ਕਿੰਨਾ ਫਟ ਹੁੰਦੇ ਆ ਵਾ, ਸਿਰ ਫਟ ਜਾਣਾ ਜਿਵੇਂ। ਕੀ ਗੱਲ ਹੋਈ? ਆ ਘਰ 'ਚ ਹੀ ਫੌਤਗੀ ਕਰਕੇ ਬੈਠੀ ਆ? ਓਏ ਸਾਫਾ ਤਾਂ ਮੇਰਾ ਖੋਲ ਦੇ, ਕਾ ਤੋ ਸਿਰ ਨੂੰ ਬੰਨਿਆ ਵਾ? ਮੇਰਾ ਦਿਮਾਗ ਨਾ ਖਰਾਬ ਕਰ। ਇਹਨੂੰ ਖੋਲ ਦੇ, ਫਿਰ ਦਿਮਾਗ ਨਹੀਂ ਖਰਾਬ ਹੋਊਗਾ। ਜੇ ਤੂੰ ਘੁੱਟ ਕੇ ਬੰਨੇਗੀ ਦਿਮਾਗ ਖਰਾਬ ਹੀ ਹੋਣਾ। ਤੇਰਾ ਨਿੱਕਾ ਜਿਹਾ ਦਿਮਾਗ ਆ, ਤੂੰ ਘੁੱਟ ਕੇ ਬੰਨ ਲਿਆ ਤੂੰ। ਮੇਰਾ ਇਸ ਗੱਲੋਂ ਨਹੀਂ ਦਿਮਾਗ ਖਰਾਬ ਹੋਇਆ, ਦਿਮਾਗ ਤਾਂ ਮੇਰਾ ਇਸ ਗੱਲੋਂ ਖਰਾਬ ਹੋਇਆ ਵਾ। ਲੈ ਤੇਰਾ ਭਰਾ ਆਇਆ, ਸਾਰਾ ਗੋਸ਼ਤ ਕਰੇਲੇ ਗੋਸ਼ਤ ਖਾ ਕੇ ਤੇ ਗਾਂ ਗਿਆ। ਇਹਨਾਂ ਨਹੀਂ ਸੋਚਿਆ ਕਿ ਭੁਰਾ ਛੱਡ ਹੀ ਜਾਵਾਂ, ਕੋਈ ਉਹ ਖਾ ਲੈਣਗੇ ਜਾਂ ਕੋਈ ਉਹਨਾਂ ਦੇ ਕੋਈ ਘਰ ਆਇਆ ਗਿਆ ਖਾ ਲੇਗਾ। ਮੈਂ ਤਾਂ ਕਹਿੰਦੀ ਜਿਹੜੇ ਮੂੰਹ ਨਾਲ ਖਾਦਾ ਨੇ ਤੇ ਮੂੰਹ 'ਚ ਛਾਲੇ ਨਿਕਲਣ, ਇਹਦੇ ਢਿੱਡ 'ਚ ਕੀੜੇ ਪੈ ਜਾਣ। ਉਹ ਕੈਸਾ ਸਿੱਪੀ ਵਰਗਾ ਮੂੰਹ ਆ ਤੇਰਾ। ਤੇ ਥੋੜੀ ਬਹੁਤੀ ਸ਼ਰਮ ਹਜਾ ਕਰ। ਉਹ ਸਾਡਾ ਭਰਾ ਵਾ, ਵੱਡਾ ਪਿਓ ਬਜਾਏ ਆ। ਉਹ ਤੈਨੂੰ ਆਪਣੀ ਧੀ ਸਮਝਦਾ ਵਾ? ਸਮਝ ਲੱਗੀ? ਉਹਨੂੰ ਬਚ ਲੈਣ ਦੇ ਜੇ ਉਹਨੇ ਖਾ ਲਿਆ ਤੇ। ਬਚ ਲੈਂਦੇ ਖਾ ਲਿਆ ਵਾ ਤੇ ਤੂੰ ਉਹਦੇ ਕੀ ਗੱਲ, ਜੇ ਬਚ ਜਾਂਦਾ ਤੇ ਮੇਰਾ ਭਰਾ ਨਾ ਖਾ ਜਾਂਦਾ? ਉਹ ਵੀ ਤਾਂ ਮੇਰਾ ਭਰਾ ਵਾ ਨਾ। ਹਾਂ ਓਹੋ, ਵੀ ਇੰਨੀ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਆ? ਤੂੰ ਤਾਂ ਐਵੇਂ ਤਪੀ ਜਾਣ ਡਈ ਆ। ਬਹੁਤੀ ਗੱਲ ਆ ਤੇਰੇ ਭਰਾ ਲਈ ਅੱਜ ਹੋਰ ਗੋਸ਼ਤ ਲੈ ਆਉਨੇ ਆ। ਲੈ ਆਉਂਦੇ ਨਹੀਂ ਫਿਰ ਲੈ ਆਵੋ, ਕਿਉਂਕਿ ਉਹਨੂੰ ਮੈਂ ਕਹਿ ਆਈ ਆ ਅੱਜ ਉਹਨੇ ਆਉਣਾ ਵਾ। ਤੁਸੀਂ ਆਪਣੇ ਭਰਾ ਨੂੰ ਕਹਿ ਵੀ ਜਾਂਦਾ ਵਾ? ਹਾਂ ਤੇ ਕਹਿਣਾ ਨਹੀਂ ਸੀ? ਤੇਰਾ ਬਿਨਾਂ ਸੱਦਿਓ ਆ ਕੇ ਖਾ ਗਿਆ ਤੇ ਮੈਂ ਤੇ ਚੇਚੇ ਬਣਾਏਗਾ ਉਹਦੇ ਲਈ ਸੀ, ਤੇ ਉਹਨੂੰ ਮੈਂ ਕਹਿ ਆਈ ਆ ਕਿ ਆ ਕੇ ਫਿਰ ਖਾ ਜੀ, ਮੈਂ ਬਣਾਵਾਂਗੀ। ਤੇ ਕੋਈ ਰੌਲਾ ਨਹੀਂ ਹੈਗਾ, ਆਪਾਂ ਤੇਰੇ ਭਰਾ ਲਈ ਵੀ ਜਾ ਕੇ ਗੋਸ਼ਤ ਲੈ ਆਉਨੇ ਆ। ਇਹ ਕਿਹੜਾ ਕੋਈ ਰੌਲਾ ਵਾ? ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲੈ, ਇਹ ਖਾਣ ਪੀਣ ਤੋਂ ਨਹੀਂ ਕਿਸੇ ਨੂੰ ਟੋਕੀਦਾ ਹੁੰਦਾ ਪਾਗਲ। ਉਹ ਤੈਨੂੰ ਆਪਣੀ ਧੀਆਂ ਵਾਂਗੂ ਸਮਝਦਾ ਵਾ। ਉਹ ਸਾਡਾ ਰੱਬ ਦਾ ਰੂਪ ਆ, ਸਾਡਾ ਪਿਓ ਵਾ। ਉਹ ਬਚ ਲੈਣ ਦੇ ਜੇ ਉਹਨੇ ਖਾ ਲਿਆ ਤੇ ਮੇਰੇ ਲਈ ਵੀ ਮੇਰਾ ਭਰਾ ਮੇਰੇ ਲਈ ਰੱਬ ਦਾ ਰੂਪ ਆ, ਅੱਲਾ ਮੇਰੇ ਖੈਰ। ਪਿਓ ਬਰਾਬਰ ਆ। ਆ ਜਾ, ਬਿਸਮਿਲ੍ਲਾ ਬਿਸਮਿਲ੍ਲਾ, ਆ ਜਾ ਵੀਰੇ। ਆ ਗਿਆ ਵਾ, ਬਹਿ ਜਾ। ਕੀ ਹਾਲ ਭਾ? ਇੱਥੇ ਆ ਵੀਰੇ, ਇੱਥੇ ਇੱਧਰ ਆ। ਆਪਣੀ ਭੈਣ ਲੱਗੇ ਆ, ਸਕੂਨ ਨਾਲ ਬਹਿ ਆਣ ਕੇ। ਖੋ ਪੈਣ ਡਈ ਇੱਥੇ, ਹੈ ਖੋ ਪੈਣ ਡਈ ਆ। ਭੁੱਖ ਲੱਗੀ ਹੋਣੀ ਤੈਨੂੰ? ਲੈ ਵੇਖ ਲੈ, ਮੈਂ ਤੈਨੂੰ ਕਿਦੋਂ ਦਾ ਕਹਿੰਦੀ ਸੀ ਜਾ ਕੇ ਲੈ ਆ। ਲੱਗੀ ਹੁਣ ਖੋ, ਉਹਨੂੰ ਭੁੱਖ ਲੱਗੀ ਆ। ਨਹੀਂ ਕੋਈ ਨਹੀਂ, ਖੈਰ ਆ ਮੈਂ ਤੇ ਖੋ ਪੈਣ ਉਹਨੂੰ ਡਈ ਸਾਹ ਆ। ਤਾਂ ਲੈ ਲੈਣ ਦੇ। ਉੱਤੇ ਪੈਰ ਕਰਕੇ ਬਹਿ, ਉੱਤੇ ਉੱਤੇ ਪੈਰ ਹੋ, ਕਰਕੇ ਬਹਿ ਵੀਰੇ, ਉੱਤੇ ਹੋ। ਉੱਪਰ ਬਹਿ। ਇਸ ਘਰ ਦਾ ਵੱਡਾ ਸਾਲਾ ਵਾ, ਤੂੰ ਉੱਤੇ ਪੈਰ ਕਰਕੇ ਬਹਿ। ਹਾਂ ਤੇ ਹੋਰ ਨਹੀਂ, ਖੈਰੀ ਸੱਲਾ ਕਿੱਥੋਂ ਨਾ ਸਫਰ ਕਰਕੇ ਆਇਆ ਹੋਣਾ। ਇੰਨੇ ਦਿਨ ਨਹੀਂ ਸੀ ਹੋਇਆ ਲੈ ਗਏ ਨੂੰ ਤੈਨੂੰ। ਖੋ ਨਾਲ ਨਾ ਜਾਨ ਨਿਕਲਣ ਡਈ ਆ। ਆ ਪਰਸੋਂ ਵੀ ਤੇਰਾ ਇਹੀ ਹਾਲ ਸੀ ਜਦੋਂ ਆਇਆ ਸੀ, ਉਦੋਂ ਵੀ ਤੇਰੀ ਜਾਨ ਨਿਕਲਣ ਡਈ ਸੀ। 6 ਰੋਟੀਆਂ ਖਾਧੀਆਂ, ਨਾਲ 2 ਗਲਾਸ ਪਾਣੀ ਦੇ ਪੀਤੇ, 3 ਕੌਲੀਆਂ ਸਾਲਣ ਦੀਆਂ ਖੇਤੀਆਂ, ਉੱਤੋਂ ਪਿਆਲੀ ਚਾਹ ਦੀ ਪੀਤੀ, ਤੇਰੀ ਖੋਹ ਠੀਕ ਹੋ ਗਈ ਸੀ। ਇਹ ਸਾਰੀ ਦਿਹਾੜੀ ਦੀਆਂ ਵਾ, ਤੂੰ ਇੱਕ ਟਾਈਮ ਦੀਆਂ ਨਹੀਂ ਦੱਸਣੀਆਂ। ਆ ਖੋਂਬੜੀ ਨਹੀਂ ਹੈਗਾ ਸਾਰੀ ਦਿਹਾੜੀ ਵਾਲਾ, ਭੁੱਖਾ ਰਹਿਣ ਵਾਲਾ ਖੋਂਬੜੀ ਨਹੀਂ ਤੇਰਾ। ਹਾਂ ਸਾਡੀ ਇੱਜ਼ਤ ਹੋਣੀ ਇੱਥੇ। ਨਹੀਂ ਇੱਜ਼ਤ ਤੁਹਾਡੀ ਆ ਭਰਾਵੋ, ਤੁਹਾਡੀ ਇੱਜ਼ਤ ਵਾ। ਤੁਹਾਡੀ ਤੁਸੀਂ ਇੱਥੇ ਭੈਣ ਦਿੱਤੀ ਆ, ਤੁਹਾਡੀ ਇੱਜ਼ਤ ਵਾ। ਸਾਡੇ ਤੋਂ ਰੋਟੀ ਚੰਗੀ ਹੋ ਗਈ। ਨਹੀਂ ਰੋਟੀ ਕਾਹਤੋਂ ਚੰਗੀ ਹੋ ਗਈ? ਵੇਖ ਲਓ, ਜਿਵੇਂ ਤੁਹਾਨੂੰ ਕਿਹਾ ਸੀ ਲੈ ਆਓ ਗੋਸ਼ਤ। ਵੇਖ ਲੈ ਤੂੰ ਮੇਰਾ ਮਰੀ ਦਾ ਮੂੰਹ ਵੇਖੇ, ਜੇ ਤੂੰ ਮੈਨੂੰ ਗੋਸ਼ਤ ਨਾ ਲਿਆ ਕੇ ਦੇਵੇਂ ਮੈਂ ਆਪਣੇ ਗਿਣੀਆਂ ਜਾ ਰਹੀਆਂ ਰੋਟੀਆਂ ਮੇਰੀਆਂ, ਗਿਣੀਆਂ ਜਾ ਰਹੀਆਂ। ਤੈਨੂੰ ਆਦੇ ਖੱਲਾ ਦਾ ਵਾਸਤਾ, ਮਰੀ ਨਾ। ਜੇ ਤੂੰ ਮਰ ਗਈ ਤੂੰ ਆਪਣੇ ਭਰਾ ਵਾਂਗੂ ਬੁਰੀ ਹੋ ਜਾਣਾ ਵਾ। ਮਰੀ ਨਾ। ਖੈਰੀ ਸੱਲਾ ਏਡਾ ਸੋਹਣਾ ਮੇਰਾ ਭਰਾ ਵਾ, ਚੰਨ ਨਾਲੋਂ ਬਹੁਤਾ ਸੋਹਣਾ ਵਾ। ਹਾਂ ਵੇਖ ਤੇ ਸਹੀ, ਚੰਨ ਵਾਂਗੂ ਚਮਕਾ ਮਾਰਦਾ। ਰੋਟੀਆਂ ਗਿਣਨ ਦੇ ਮੇਰੀਆਂ ਰੋਟੀਆਂ। ਐਦਾਂ ਕਿਹੜੀਆਂ ਰੋਟੀਆਂ ਹੁੰਦੀਆਂ ਵਾ? ਚੰਨ ਵਾਂਗੂ ਚਮਕ ਮਾਰਨ ਡਿਆ। ਹਾਂ ਤੇ ਹੋਰ ਕੀ। ਓਏ ਪਾਲਿਸ਼ ਵਾਂਗੂ ਚਮਕਣ ਡਿਆ ਵਾ। ਚੰਨ ਦੇ ਪਾਟੇ ਬੂਟ ਵਰਗਾ ਮੂੰਹ ਆ ਉਹਦਾ, ਜਦੋਂ ਚੰਨ ਕਹੀ ਜਾਨੀ। ਇਹ ਜੈਲਸ ਹੋ ਰਿਹਾ ਮੇਰੇ ਤੋਂ। ਤੇ ਹੋਰ ਕੀ, ਮੈਨੂੰ ਪਤਾ ਵਾ ਜੈਲਸ ਹੁੰਦਾ ਵਾ। ਸਾਲਾ ਸਾਹਿਬ, ਜੈਲਸ ਹੋਣ ਵਾਲੀ ਕੋਈ ਜਗ੍ਹਾ ਹੈਗੀ ਤੁਹਾਡੇ ਕੋਲ? ਤੁਸੀਂ ਕਿਉਂ ਬਸ ਗੁੱਸੇ ਹੁੰਦੇ ਹੋ? ਕਿਤੇ ਮੈਂ ਰੋਜ਼ ਆਉਣਾ ਵਾ? ਨਹੀਂ, ਕਿੱਥੇ ਰੋਜ਼ ਆਉਣਾ ਵਾ ਤੂੰ? ਹੁਣ ਮਹੀਨੇ ਖੋ ਬੈਂਡੀ ਇਹਦਾ ਕੀ ਹੱਲ ਵਾ ਹੁਣ? ਨਹੀਂ ਤੂੰ ਰੋਜ਼ ਕਿਦੋਂ ਆਉਣਾ? ਮਹੀਨੇ 'ਚ 30 ਦਿਨ ਹੁੰਦੇ ਆ, 29 ਦਿਨ ਤੂੰ ਹੁੰਨਾ ਵਾ। ਉਸ ਤੋਂ ਬਾਅਦ ਅਸੀਂ ਤੈਨੂੰ ਬੁਲਾਉਣ ਚੱਲ ਜਾਂਦੇ ਆ। ਬੁਲਾ ਨਹੀਂ ਲਈ ਤੈਨੂੰ? ਲੈ ਹੁਣ ਗੱਲਾਂ ਹੀ ਮਾਰੀ ਜਾਏਗਾ ਕਿ ਕੁਛ ਲਿਆਏਗਾ ਇਮਲੀ? ਲੈ ਆ। ਹਾਏ ਮੈਂ ਸਦਕੇ ਜਾਵਾਂ, ਵਿੱਚ ਗੜੂ ਗੜੂ ਹੋ ਗਿਆ ਜਿਵੇਂ ਸਾਰੀ ਖੋ ਬੈਂਡ ਹੀ ਆ। ਜਿਵੇਂ ਵਾਈਬ੍ਰੇਟ ਤੇ ਲੱਗਾ ਢਿੱਡ।
ਕਿੱਦਣ ਦੀ ਖਾਦੀ ਜਿਹੜਾ ਰਿਸ਼ੀ ਦੀ ਖੋਹ ਵੀ ਪੈਣ ਲੱਗ ਪਈ ਤੈਨੂੰ? ਸਫਰਾਂ ਦਾ ਥੱਕਿਆ ਸੀ ਲਿਆਉਣਾ ਮੈਂ ਤੇਰੇ ਲਈ ਗੋਸ਼ਤ। ਵੇਲਾ ਮੂੰਹ ਉਤਰ ਗਿਆ, ਮੈਂ ਤੈਨੂੰ ਕਿਹਾ ਸੀ ਨਾ ਗਰਮੀਆਂ ਚੜਦੇ ਸਾਰੀ ਉਹਦਾ ਮੂੰਹ ਉਤਰ ਜਾਂਦਾ। ਖੋ ਪੈਣ ਰਹੀ ਮੈਨੂੰ ਤੇਰੇ ਤੋਂ ਕਿਰਾਇਆ ਤਾਂ ਆਉਣ ਡਈ ਆ ਖੋਹ। ਨਾ ਕਰ ਤੂੰ ਮੂੰਹ ਨਾ ਮਾੜਾ ਕਰ, ਲਿਆਂਦਾ ਵਾ। ਲਿਆਉਣਾ ਜੀ ਛੋਟੇ ਗੋਸ਼ਤ ਜੇ ਆਪਣੇ ਤੁਹਾਡੇ। ਭਰਾ ਨੂੰ ਲਿਆ ਕੇ ਖਵਾ ਸਕਦਾ ਤੇ ਮੈਨੂੰ ਨਹੀਂ ਖਵਾਏਗਾ। ਖੋ ਪੈਣ ਰਹੀ ਆ ਬੇਗ ਮੇਰੀ ਗੱਲ ਸੁਣ, ਮੈਨੂੰ ਨਾ ਰੋਟੀ ਟਾਈਮ ਦਾ ਖਵਾ ਤੇ ਲਈ ਆ। ਲੈ ਤੂੰ ਟੈਨਸ਼ਨ ਨਾ ਲੈ, ਤੂੰ ਅੱਜ ਗੋਸ਼ਤ ਨਾਲ ਰੋਟੀ ਖਾ ਕੇ ਹੀ ਜਾਏਗਾ ਇੱਥੋਂ। ਹਾਂ ਅੱਲਾ ਖੈਰ ਤੇ ਠੀਕ ਹੋਰ ਹੋ ਗਿਆ। ਦੇਸੀ ਘਿਓ ਲਿਆਂਦਾ। ਪਹਿਲੇ ਮੈਨੂੰ ਦੇਣੀ ਆ। ਪਹਿਲੇ ਤੈਨੂੰ ਦੇਣੀ ਦੇਸੀ ਘਿਓ ਲਿਆਂਦਾ। ਅੱਲਾ ਫੜ ਬੋਟੀਆਂ, ਉੱਠ ਉਬਾਲ ਇਹਨਾਂ ਨੂੰ ਚੰਗਾ ਸ਼ੋਰੇ ਵਾਲਾ ਰੱਖ ਕੇ ਸਾਲਨ ਬਣਾਉਣਾ ਵਾ। ਐਡਾ ਬੜਾ ਸ਼ੋਰਾ ਹੋਵੇ ਵਿੱਚ ਅੱਜ ਬੋਟੀ ਭੇ ਕੇ ਆਲੂ ਉਬਾਲ ਦੇ ਇਹਨੂੰ। ਹੁਣ ਮੇਰਾ ਭਰਾ ਆਲੂਆਂ ਨਾਲ ਰੋਟੀ ਖਾਏਗਾ? ਉਹ ਤੁਸੀਂ ਕੀ ਸਮਝਿਆ ਮੈਨੂੰ ਹੈ? ਤੁਸੀਂ ਕੀ ਸਮਝਦੇ ਆ? ਬਹਿਨੋਈ ਮੈਂ ਤੇ ਬੇਨੋਈਆਂ ਨੂੰ ਏਦਾਂ ਕਰੀਦਾ ਜਿੱਦਾਂ ਤੂੰ ਕਰਨ ਡਿਆ, ਜਿੱਦਾਂ ਤੇਰੀ ਭੈਣ ਕਰਨ ਡਈ ਆ। ਯਾਰ ਰੋਟੀ ਤੋਂ ਭਾਰਾ ਹੋ ਗਿਆ ਮੈਂ ਤੁਹਾਨੂੰ ਉਹ ਯਾਰ ਰੋਟੀ ਤੋਂ ਭੈਣ ਦੀ ਨਹੀਂ ਗੱਲ ਹੈਗੀ। ਮੇਰਾ ਭਰਾ ਆਵੇ ਤੈਨੂੰ ਸਿਆਪਾ ਪੈ ਜਾਂਦਾ, ਸਿਰ ਦੁਖਣ ਲੱਗ ਪੈਂਦਾ, ਮੈਨੂੰ ਚੱਕਰ ਪਾਉਣ ਲੱਗ ਪੈਂਦੇ ਆ। ਬੰਦਾ ਮੇਰਾ ਭਰਾ ਆ ਤੂੰ ਗੋਸ਼ਤ ਲੈਣ ਤੋੜਨ ਡਈ। ਬੰਦਾ ਵੀ ਬਿਮਾਰ ਵੀ ਹੋ ਜਾਂਦਾ ਵਾ। ਬਹੁਤ ਹੋ ਗਿਆ। ਦੋਵੇਂ ਉਠੋ, ਆਲੂ ਖਾਣੇ ਤੇ ਠੀਕ ਹੈ, ਤਾਂ ਆਪਣੀ ਭੈਣ ਨੂੰ ਲੈ ਕੇ ਨਿਕਲ ਇੱਥੋਂ। ਚੱਲ ਸ਼ਾਬਾਸ਼। ਹਾਏ ਸਾਦਾ ਅੱਲਾ। ਗੋਸ਼ਤ ਦੇ ਦੇਣਾ ਨਾ ਤੁਸੀਂ ਕੋਈ ਵਿੱਚ ਦੇਸੀ ਘਿਓ ਪਾਉਣਾ। ਉਹ ਗੋਸ਼ਤ ਵਾਲੀ ਤੇ ਤੇਰੇ ਨਾਲ ਗੱਲ ਹੀ ਨਹੀਂ ਹੋਣ ਡਈ। ਆਲੂ ਖਾਣੇ ਤੇ ਖਾ ਲਾਂਗੇ ਤਾਂ ਚੱਲ ਮੇਰਾ ਭਰਾ ਨਿਕਲ। ਇਮਲੀ, ਹੁਣ ਤੂੰ ਇੰਜ ਕਹਵੇਂਗਾ ਮੈਨੂੰ? ਨਹੀਂ ਇੰਜ ਨਹੀਂ ਕਹੂੰਗਾ ਮੈਂ ਤੈਨੂੰ ਧੱਕੇ ਮਾਰੂੰਗਾ। ਲੜੋ ਨਾ, ਰਸਲਾ ਜਿਹਾ ਦੇ ਦਿਓ ਮੈਨੂੰ। ਕੀ ਕਹੀ ਜੀ? ਰਸਲਾ ਜਿਹਾ ਦੇਖ ਲਈ ਇਹ ਨਹੀਂ ਕਹਿਣਾ ਆਉਣ ਡਿਆ। ਕਿੱਦਣ ਦੀ ਖਾਧੀ ਰੋਟੀ ਇਹਨੇ? ਲੈ ਕਿਦਾਂ ਦੀ ਖਾਦੀ? ਮੇਰਾ ਭਰਾ ਵਾ, ਕਿਦਾਂ ਦੀ ਖਾਦੀ ਕੀ? ਉੱਠ ਵੇ ਜੁੱਤੀ ਪਾ, ਚੱਲ ਸ਼ਾਬਾਸ਼। ਲੈ ਭਰਾ ਵੀ ਲੈ ਕੇ ਜੁੱਤੀ ਪਾ ਨਿਕਲ ਇੱਥੋਂ ਬਾਹਰ। ਚੱਲ ਅੱਛਾ ਮੇਰਾ ਬਾਹਰ ਭਰਾ ਵੇ ਤੂੰ ਮੈਨੂੰ ਮੁੱਕ ਮਾਰ ਕੱਢੇ। ਮੇਰਾ ਭਰਾ ਵੇ ਤੂੰ ਕਦੀ ਕੋਈ ਗੱਲ ਕਰੇ, ਉਹਨਾਂ ਦੇ ਬੱਟ ਫਿਰਨੇ, ਉਹਨਾਂ ਨੂੰ ਜ਼ਹਿਰ ਪਾ ਕੇ ਦੇਣੀ। ਇਹਨੂੰ ਜ਼ਹਿਰ ਪਾ ਕੇ ਦੇ ਖਾ ਲੂਆ। ਪਹਿਲਾਂ ਇਹਨੂੰ ਕਾਤੋਂ ਜ਼ਹਿਰ ਪਾਕਦਾ? ਮੇਰਾ ਵੀਰ ਆ ਵੱਡਾ। ਮੈਨੂੰ ਮਾਫਕ ਨਹੀਂ ਹੈਗੀ, ਪੇਚਸ ਲੱਗ ਜਾਂਦੇ ਮੈਨੂੰ। ਹਾਂ ਚੰਗਾ ਸਵਾ ਕਿ ਤੇਰਾ ਬੱਟ ਸਹੀ ਹੋ ਜਾਊਗਾ। ਨਿਕਲ ਬਾਹਰ, ਉੱਠ ਹੁਣ ਇਮਲੀ ਸ਼ਾਬਾਸ਼। ਇੰਜ ਕਹੇਗਾ, ਹੁਣ ਤੂੰ ਘਰੋਂ ਮੇਰੀ ਕੱਢੇਗਾ ਗੱਲ ਮੈਨੂੰ? ਸੁਣੋ, ਤੁਸੀਂ ਨਾ ਗੋਸ਼ਤ ਰਹਿਣ ਦੇ, ਲੜੋ ਨਾ, ਆਪਣੇ ਘਰ 'ਚ ਲੜਾਈ ਨਾ ਪਾ ਪਾਓ। ਜੁੱਤੀ। ਆਪਣੇ ਘਰ 'ਚ ਨਾ ਲੜਾਈ ਨਾ ਪਾਓ, ਕੱਲੀ ਸਬਜ਼ੀ ਬਣਾ ਲੈਣਾ। ਸਬਜ਼ੀ ਦੀ ਵੀ ਕੋਈ ਲੋੜ ਨਹੀਂ। ਚਲੋ ਸ਼ਾਬਾਸ਼। ਉੱਥੇ ਜਾ ਇਮਲੀ ਹੁਣ ਤੂੰ ਲੜੇਂਗਾ ਸਾਡੇ ਨਾਲ, ਮੈਨੂੰ ਘਰੋਂ ਰਵਾ ਕੱਢ। ਸਾਫਾ ਮੇਰਾ ਦੇ ਜਾ। ਇਕੱਠੇ ਰਹੋ, ਚਲੋ। ਲੜਨਾ ਨਹੀਂ ਆਪਣੇ ਘਰ ਦੇ ਵਿੱਚ, ਠੀਕ ਆ? ਆਪਣੇ ਭਰਾ ਨੂੰ ਲਿਜਾ ਘਰ, ਆਲੂ ਬਾਲ ਤੇ ਆਲੂਆਂ ਨੇ ਟਿੱਕੀਆਂ ਖਾਓ ਜਾ ਕੇ। ਚਲੋ ਇੱਥੇ ਸ਼ਾਬਾਸ਼। ਬੈਠ ਰਹਿਣਾ। ਨਾ ਕਰਿਆ ਕਰ। ਉਹ ਮੇਰਾ ਭਰਾ ਆਇਆ, ਮੇਰਾ ਭਰਾ ਆਇਆ। ਅੱਲਾ ਖੈਰ ਕਰੇ। ਵੀਰੇ ਕੀ ਹੋਇਆ? ਬਹਿ ਬਹਿ ਬਹਿ। ਫੋਨ ਕਰ ਤੂੰ ਯਾਰ, ਤੂੰ ਰੋਣਾ ਨਾ, ਦਰਵਾਜ਼ਾ ਵਾ। ਇਮਲੀ ਤੇਰੀ ਤਬੀਅਤ ਠੀਕ ਹੈ ਨਾ? ਮੈਂ ਵੀਰੇ ਤੰਦਰੁਸਤੀ ਹੈ ਨਾ? ਹਾਂ ਸ਼ੁਕਰ। ਹਾਏ ਮੈਂ ਤੈਨੂੰ ਕੀ ਦੱਸਾਂ। ਮੈਂ ਰਾਤੀ ਖਾਬ ਦੇਖਿਆ, ਰਾਤੀ ਮੈਂ ਖਾਬ ਦੇਖਿਆ ਮੈਂ ਨਾ। ਚੱਲ ਦੱਸ ਵੀ ਦੇ ਕੀ ਖਾ ਵੇਖਿਆ? ਉਹ ਦੱਸਦਾ ਮੇਰਾ ਭਰਾ ਵਾ, ਤੂੰ ਸਬਰ ਵੀ ਕਰ। ਤੁਸੀਂ ਅੱਛਾ ਇਹ ਤੁਹਾਡਾ ਭਰਾ ਵਾ? ਮੇਰੀ ਗੱਲ ਸੁਣ ਲੈ। ਤੁਸੀਂ ਨਾ WhatsApp ਤੇ ਦੱਸ ਦੇਣਾ, ਤੁਹਾਡੀ ਗੱਲ ਲੰਬੀ ਹੈ। ਉਹਨੇ ਤਾਂ ਕੋਈ ਦਾਲ ਕੋਈ ਸਬਜ਼ੀ ਸੁਬਜ਼ੀ ਧਰ ਲਓ ਨਹੀਂ ਤੇ ਘਰ ਜਾ ਕੇ ਇੰਨਾ ਕੁ ਪਾਲਿਆ, ਇੰਨਾ ਕੁ ਪਾਲਿਆ। ਇੰਨਾ ਕੁ ਉਹ ਐਡਾ ਕੋਈ ਕੁੱਤਾ ਹੁੰਦਾ ਵਾ? ਓਏ ਏਦਾਂ ਇੰਨਾ ਕਿ ਚੌੜਾਈ ਹੈ, ਇੰਨੀ ਕਿ ਲੰਬਾਈ ਦੀ ਦੱਸ। ਇਹਨੇ ਦੱਸਣੀ। ਮੈਂ ਰਾਤੀ ਖਾਬ ਦੇਖਿਆ, ਕੀ ਦੇਖਿਆ ਮੈਨੂੰ ਉਹਨਾਂ ਲੱਗਾ ਜਿਵੇਂ ਨਾ ਤੇਰੇ ਘਰ ਤੇਰਾ ਸਾਲਾ ਆਇਆ। ਹਾਂ ਅੱਗੇ ਵਿਹੜੇ 'ਚ ਵੜਿਆ ਵਾ, ਅੱਗੇ ਮੈਂ ਦੇਖਿਆ ਤੇ ਗੋਸ਼ਤ ਪੱਕਣ ਡਿਆ। ਗੋਸ਼ਤ ਪੱਕਣ ਡਿਆ। ਮੈਂ ਕਿਹਾ ਲੈ ਬਈ, ਇਹਨਾਂ ਨੇ ਮੈਨੂੰ ਮਾਰੀ ਰੋਟੀ ਤੋਂ ਬਗੈਰ ਨਹੀਂ ਜਾਣ ਦੇਣਾ। ਭਾ ਖਾਬ ਤੈਨੂੰ ਜਿਹੜਾ ਖਾਬ ਵੀ ਆਉਂਦਾ ਤੇਰੀ ਨਾ, ਚਟਕੋਰੀਆਂ ਆਉਂਦੀਆਂ ਹੁਣ। ਖਾਬ ਜਿਹੜਾ ਵੀ ਹੁੰਦਾ ਤੈਨੂੰ ਸੱਚਾ ਹੀ ਆਉਂਦਾ ਵਾ। ਇਹ ਸੱਚੀ ਮੁੱਚੀ ਮੇਰਾ ਸਾਲਾ ਆਇਆ ਹੋਇਆ ਵਾ। ਪਰ ਇੱਕ ਖਾਬ ਤੇਰਾ ਝੂਠਾ ਹੋ ਗਿਆ ਥੋੜਾ ਉਹ ਜਿਹਾ। ਕਿਹੜਾ? ਆ ਗੋਸ਼ਤ ਵਾਲੀ ਗੱਲ ਝੂਠੀ ਹੈ। ਸਾਲੇ ਨੇ ਵੀ ਮੇਰੇ ਨੇ ਆਲੂ ਖਾਣੇ ਤੇ ਮੇਰਾ ਭਰਾ ਵੀ ਆਲੂ ਹੀ ਖਾਊਗਾ। ਅੱਗੇ ਤੇਰੀ ਮੌਤ। ਚਲੋ ਸ਼ਾਬਾਸ਼, ਆਲੂ ਲਵੋ ਤੇ ਪਕਾਓ, ਖਾਓ ਪੀਓ ਜਾ ਕੇ, ਐਸ਼ ਕਰੋ। ਮੂੰਗੀ ਮਸਰੀ ਦਾਲ ਬਣਾ ਲਓ। ਤੈਨੂੰ ਮੈਂ ਧੱਕੇ ਮਾਰ ਕੇ ਨਾ ਕੱਢਾਂ ਇੱਥੋਂ, ਮੇਰੀ ਦਿਮਾਗ ਨਾ ਮੇਰਾ ਖਰਾਬ ਕਰ। ਲੈ ਜਾ ਆਪਣੇ ਨਹੀਂ ਭਰਾ ਨਾ ਨੂੰ। ਤੂੰ ਮੇਰੇ ਭਰਾ ਨੂੰ ਧੱਕੇ ਮਾਰ ਕੇ ਕੱਢੇਗਾ। ਆਪਣੇ ਤੇਰਾ ਭਰਾ ਮੇਰਾ ਭਰਾ ਨਹੀਂ ਹੈਗਾ ਹੈ? ਮੇਰੇ ਭਰਾ ਨੂੰ ਤੂੰ ਏਦਾਂ ਜ਼ਲੀਲ ਕਰਦੀ ਫਿਰਦੀ ਆ। ਅੱਛਾ ਚੱਲ ਮੈਨੂੰ ਮਾਫ ਕਰ ਦੇ। ਮੇਰਾ ਭਰਾ ਤੈਨੂੰ ਸਿਰ ਤੇ ਪਿਆਰ ਦਿੰਦਾ ਵਾ, ਤੈਨੂੰ ਦਿਨ ਦਿਹਾੜ ਤੇ ਈਸ਼ਵਰਾਤ ਵੀ ਦਿੰਦਾ ਵਾ। ਮੇਰਾ ਭਰਾ ਵੀ ਦਿੰਦਾ। ਬੈਂਗਣ ਬਣਾ ਲਓ 40 ਰੁਪਏ ਕਿਲੋ। ਆ ਮੂੰਹ ਬਣਾਇਆ ਤਾਂ ਹੈਗਾ, ਤੂੰ ਹੋਰ ਕੀ ਬਣਾ ਲੇਗੀ। ਚਲੋ ਸ਼ਾਬਾਸ਼। ਇਹ ਖਾਬ ਝੂਠਾ ਹੀ ਹੁੰਦਾ ਵਾ। ਪਾ ਉਹਦਾ ਜਿੱਦਾਂ ਮਰਜ਼ੀ ਰਹਿ, ਪਰ ਅੱਜ ਤੇਰਾ ਆਲੂ ਵਾਲਾ ਖਾਬ ਸੀ, ਸੱਚਾ ਹੋ ਗਿਆ। ਹੈਂ? ਆਲੂ ਹੀ ਆ। ਸੱਚੀ ਬਸ ਵੀ ਮੈਨੂੰ ਇਜਾਜ਼ਤ ਦੇ, ਮੈਂ ਲਿਖੋ ਇੱਕ ਤਾਂ ਹੋਰ ਖਾਬ ਦੇਖਦਾ, ਸ਼ਾਇਦ ਕਿਤੇ ਗੋਸ਼ਤ ਪੱਕਾ ਹੋਵੇ। ਅੱਲਾ ਨੇ ਵਾਲੇ ਪੁੱਤਰ, ਅੱਲਾ ਨੇ ਵਾਲੇ। ਇਮਲੀ ਚੱਲ ਮੈਨੂੰ ਮਾਫ ਕਰ ਦੇ। ਕਰਦੇ ਮਾਂ, ਚੱਲ ਤੁਸੀਂ ਮੂੰਗੀ ਮਸਰੀ ਦਾਲ ਰੱਖ ਲਈ ਤੇ ਚਟਨੀ ਬਣਾਈ ਨਾਲ ਤੇ ਸੁੱਕੀਆਂ ਰੋਟੀਆਂ ਨੂੰ ਚੁੱਪ ਲੈਣਾ। ਮਾਫ ਇੱਕੋ ਸ਼ਰਤ ਤੇ ਹੋਣਾ ਵਾ, ਆਪਣੇ ਭਰਾ ਨੂੰ ਕਹਿ ਮਹੀਨੇ 'ਚ ਇੱਕ ਵਾਰੀ ਆਇਆ ਕਰੇ ਬਸ। ਤੇ ਉਸ ਚੱਲ ਤੋਂ ਬਾਅਦ ਠੀਕ ਆ, ਮੇਰਾ ਭਰਾ ਮਹੀਨੇ 'ਚ ਇੱਕ ਵਾਰੀ ਆਏਗਾ। ਤੂੰ ਹੁਣ ਮੈਨੂੰ ਮਾਫ ਕਰ ਦੇ। ਜਿੱਦਾਂ ਮੈਂ ਆਪਣੇ ਭਰਾ ਦੀ ਇੱਜ਼ਤ ਤੇ ਕਦਰ ਕਰਦੀ ਆ ਨਾ, ਲੈ ਅੱਜ ਤੋਂ ਬਾਅਦ ਤੇਰੇ ਭਰਾ ਦੀ ਵੀ ਓਨੀ ਕਦਰ ਕਰਾਂਗੀ, ਪਿਓ ਬਜਾ ਸਮਝਾਂਗੀ। ਇਹੀ ਗੱਲ ਤੈਨੂੰ ਮੈਂ ਕਹਿਣ ਡਿਆ ਵਾ ਕਿ ਜਦੋਂ ਤੁਸੀਂ ਕਿਸੇ ਦੀ ਇੱਜ਼ਤ ਕਰਨੀ ਆ, ਖੁਦ ਬਾ ਖੁਦ ਤੁਹਾਡੀ ਇੱਜ਼ਤ ਵੀ ਹੋਣੀ ਹਾਂਜੀ, ਜਦੋਂ ਕਿਸੇ ਦੀ ਧੀ ਭੈਣ ਨੂੰ ਸਮਝਣਾ ਵਾ ਨਾ ਵੀ ਇਹ ਕਿਸੇ ਦੇ ਘਰੋਂ ਆਈ, ਅਸੀਂ ਇਹਦੀ ਇੱਜ਼ਤ ਰੱਖਣੀ, ਉਦੋਂ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਹੋਣੀ ਅੱਗੇ। ਅਸੀਂ ਇਹੀ ਕਹਿ ਰਹੇ ਆ ਸਰਜੈਂਟ ਸਾਹਿਬ। ਚਲੋ ਸ਼ਾਬਾਸ਼। ਹਾਂਜੀ, ਉਹਦੇ ਭਰਾ ਦੀ ਇੱਜ਼ਤ ਕਰਨੀ ਆ।
ਉਹਦੇ ਭਰਾ ਨੂੰ ਪਿਓਾਂ ਵਿਆਹ ਸਮਝਣਾ, ਉਹਦਾ ਭਰਾ ਵੱਡਾ ਵਾ, ਪਿਓਾਂ ਵਿਆਹ ਹੁੰਦਾ ਵਾ। ਵੈਰੀ ਗੁੱਡ, ਚਲੋ ਹੁਣ। ਹਾਂ ਤੇ ਨਹੀਂ ਨਹੀਂ ਚਲੋ ਇੱਕ ਰੋਟੀ ਨਹੀਂ ਤੂੰ ਅੱਜ ਚੱਲ ਜਾ, ਰਹਿਣ ਦੇ, ਅੱਜ ਤੂੰ ਭੁੱਖਾ ਹੀ ਆ। ਥੋੜਾ ਬਸ ਕੁਝ। ਚੱਲ ਜਾ। ਉਹ ਗੱਲ ਸੁਣ, ਇੱਧਰ ਆ, ਹਾਂ ਇੱਥੇ ਆ, ਇੱਥੇ ਇੱਥੇ ਬੈ। ਮੇਰਾ ਕੋਈ ਮਕਸਦ ਤੁਹਾਨੂੰ ਕੱਢਣ ਦਾ ਨਹੀਂ ਸੀ ਹੈਗਾ, ਅੱਛਾ। ਨਾ ਮੈਂ ਤੁਹਾਨੂੰ ਕੱਢ ਕੇ ਰਾਜ਼ੀ ਆ। ਉਹ ਮੈਂ ਸਾਰਾ ਕੁਝ ਸਿਰਫ ਤੁਹਾਨੂੰ ਨਸੀਹਤ ਦਿਵਾਉਣ ਲਈ ਕੀਤਾ ਸਾਰਾ ਕੁਝ। ਪਾਗਲਾ, ਮੈਂ ਆਪਣੀ ਜਨਾਨੀ ਨੂੰ ਕੱਢ ਕੇ ਰਾਜ਼ੀ ਆ ਜਾਂ ਆਪਣੇ ਸਾਲਿਆਂ ਨਾਲ ਲੜ ਕੇ ਰਾਜ਼ੀ ਆ? ਮੈਂ ਸਿਰਫ ਇੱਕ ਸਮਝਾਇਆ ਵਾ ਕਿ ਜਿੱਦਾਂ ਤੇਰੇ ਭੈਣ ਭਰਾ ਵਾ ਉਦਾਂ ਹੀ ਮੇਰੇ ਭੈਣ ਭਰਾ ਵਾ। ਜੇ ਤੂੰ ਆਪਣੇ ਭੈਣ ਭਰਾ ਦੀ ਇੱਜ਼ਤ ਕਰਨੀ ਆ ਤੇ ਮੇਰੇ ਭੈਣ ਭਰਾਵਾਂ ਦੀ ਓਨੀ ਇੱਜ਼ਤ ਕਰਨੀ ਆ। ਕਰਨੀ ਚਾਹੀਦੀ ਇੱਜ਼ਤ ਤੇ। ਨਾਲੇ ਕਮਲੀਏ, ਗੋਸ਼ਤ ਮੈਂ ਉਹਦੇ ਬਹੁਤਾ ਲੈ ਕੇ ਆਇਆ ਸੀ, ਉਹ ਤਾਂ ਮੈਂ ਤੈਨੂੰ ਅੱਧਾ ਦਿੱਤਾ ਸੀ ਪਕਾਉਣ ਨੂੰ, ਅੱਧਾ ਹੁਣ ਆਪਣੇ ਭਰਾ ਲਈ ਪਕਾ। ਨਾਲੇ ਮੈਂ ਲਾਲੇ ਨੂੰ ਲੈ ਕੇ ਉਹਨਾਂ, ਚਲੋ ਵੀ ਖਾ ਹੀ ਜਾਵੇ। ਹੁਣ ਮੈਂ ਰੋਟੀ ਖਾ ਕੇ ਜਾਣੀ? ਹਾਂ ਹਾਂ। ਆਏ